ਹਾਈਵੇ ਵੱਲ ਚਾਲਾ ਪਾਉਣਾ ਇਹ ਸਰਕਾਰ ਦੀ ਜਿਹੜੀ ਢਿੱਲੀ ਕਾਰਜੁਜ਼ਾਰੀ ਹੈ ਉਹਦਾ ਨਤੀਜਾ ਹੈ। ਮੈਨੂੰ ਲੱਗਦਾ ਨਹੀਂ ਸੀ ਵੀ ਇਹ ਮਾਹੌਲ ਇੱਦਾਂ ਦਾ ਬਣਨਾ ਚਾਹੀਦਾ ਸੀ। ਮੈਨੂੰ ਨਹੀਂ ਲੱਗਦਾ ਵੀ ਇਹ ਮਾਹੌਲ ਕ੍ਰੀਏਟ ਹੋਣਾ ਚਾਹੀਦਾ ਸੀ, ਕਿਉਂਕਿ ਗੱਲ ਜਿਹੜੀ ਆ ਸਰਕਾਰ ਵਾਸਤੇ ਬਹੁਤ ਛੋਟੀ ਸੀ। ਸਾਜ਼ਿਸ਼ ਦੇ ਨਾਲ ਪੂਰੀ ਜਿਹੜਾ ਬੰਦੇ ਨੂੰ ਖਤਮ ਕਰਨ ਲੱਗੇ ਸੀ, ਮਾਰਨ ਲੱਗੇ ਸੀ। ਕਿੰਨੀ ਦੇਰ ਬੰਦਾ ਲੰਮਾ ਪਾ ਲਿਆ। ਸੋ ਕਹਿਣ ਦਾ ਭਾਵ ਇਹ ਵੀ ਉਹਦੇ ਤੇ ਇਰਾਦਾ ਇੱਕ ਕਤਲ ਦਾ ਪਰਚਾ ਬਣਦਾ ਸੀ। ਇਰਾਦੇ ਦੇ ਕਤਲ ਦਾ ਪਰਚਾ ਨਾ ਪਾ ਕੇ ਉਹਨੂੰ ਜਵਾਈਆਂ ਵਾਂਗੂ ਸਾਂਭਦੇ ਪਏ ਨੇ ਤੇ ਆ ਕੌਮ ਨੂੰ ਲਿਆ ਕੇ ਧੁੱਪਾਂ ਸੜਕਾਂ 'ਤੇ ਖੜਾ ਕਰਤਾ। ਤੇ ਜਿਹਦੇ ਤੇ ਪਰਚਾ ਕਰਕੇ ਚੱਕਣਾ ਉਹਨੂੰ ਚੱਕਦੇ ਨਹੀਂ ਪਏ। ਅਸੀਂ ਕਿਹੜਾ ਕਹਿੰਦੇ ਕੁੱਟਿਆ ਨਹੀਂ ਕੁੱਟਿਆ, ਅਸੀਂ ਕਿਹੜਾ ਕਹਿੰਦੇ ਗੱਡੀ ਨਹੀਂ ਬਣੀ। ਘਰ ਤੋਂ ਜਿਹੜੀ ਕਾਰਵਾਈ ਬਣਦੀ ਆ, ਪਰ ਜਿੱਥੇ ਕਾਰਵਾਈ ਬਣਦੀ ਤੇ ਸੱਦਦੀ ਉੱਥੇ ਉਹਨੂੰ ਤਾਂ ਚੱਕੋ ਜਵਾਈ ਨੂੰ ਜਾ ਕੇ ਉੱਥੇ ਤਾਂ ਕਾਰਵਾਈ ਕਰੋ। ਅਸੀਂ ਇਹਨਾਂ ਨੂੰ ਤਵੱਜੋ ਨਹੀਂ ਦਿੰਦੇ, ਮੰਡ ਵਰਗੇ ਨੂੰ ਤਵੱਜੋ ਦਿੰਦੇ ਨਹੀਂ, ਨਾ ਕਦੇ ਖਿਲਾਫ ਬੋਲਦੇ ਇਹਨਾਂ ਦੇ। ਇਹ ਉਹ ਲੋਕ ਨੇ ਸਿਰਫ ਸਿਕਿਉਰਿਟੀ ਲੈ ਕੇ ਕਰਨਾ ਚਾਹੁੰਦੇ ਨੇ, ਪਰ ਸਰਕਾਰ ਦਾ ਚਿਹਰਾ ਬੇਨਕਾਬ ਹੋ ਗਿਆ, ਭਾਜਪਾ ਦਾ ਚਿਹਰਾ ਬੇਨਕਾਬ ਹੋ ਗਿਆ ਇਸ ਕੰਮ। ਗੁਰਸਿਮਰਨ ਮੰਡ ਬਾਰੇ ਵੀ ਭੁਲੇਖਾ ਕਈ ਲੋਕਾਂ ਦੇ ਦਿਲਾਂ ਦੇ ਵਿੱਚ ਹੋਊਗਾ ਵੀ ਉਹਨੇ ਵੀ 5 ਕਕਾਰ ਪਾਏ ਹੋਏ ਆ, ਸਿਰ ਤੇ ਪੱਗ ਬੰਨੀ ਹੋਈ ਆ। ਪਤਾ ਨਹੀਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਿੱਖ ਨੂੰ ਹੀ ਕੁੱਟ ਦਿੱਤਾ ਗਿਆ। ਜੇ ਮੰਡ ਦੇ ਕਿਰਪਾਨ ਪੇ ਦਾ ਮਤਲਬ ਇਹ ਨਹੀਂ ਵੀ ਕਿਰਪਾਨ ਪਾ ਕੇ ਉਹਨੇ ਸਿਧਾਂਤ ਕੀ ਨੇ, ਗੁਰੂ ਕੀ ਸਿੱਖੀ ਦੇ ਸਿਧਾਂਤ ਕੀ ਨੇ। ਤੁਸੀਂ ਉਹ ਵੇਖ ਲਓ ਤਾਂ ਜਾ ਕੇ ਗਊ ਦਾ ਤੇ ਮੂਤਰ ਪੀਂਦੇ ਨੇ, ਇਹ ਸਿਧਾਂਤਾਂ ਦੇ ਪਹਿਰਾਂ ਦੇਣਗੇ। ਹਾਂਜੀ, ਜਿਹੜੇ ਗਊ ਨੂੰ ਮੰਗਦੇ ਗਊ ਮਾਤਾ ਜੀ ਗੁਰੂ ਸਾਹਿਬ ਨੂੰ ਕੋਈ ਮੰਨਦੇ ਨੇ, ਇਸ ਕਰਕੇ ਇਹ ਹਾਸੋ ਹੀ ਨਹੀਂ ਗੱਲਾਂ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਪੰਜੋਖੜਾ ਸਾਹਿਬ ਤੋਂ ਚੱਲੇ ਹੋਏ ਪੰਥਕ ਇਕੱਠ ਦੇ ਵੱਲੋਂ ਦਿੱਲੀ ਹਾਈਵੇ ਜਾਮ ਕਰ ਦਿੱਤਾ ਗਿਆ। ਤਾਂ ਇਸੇ ਨੂੰ ਲੈ ਕੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਜਿਹੜਾ ਹਾਈਵੇ ਜਾਮ ਕਰਕੇ ਬੈਠ ਗਏ ਨੇ। ਤਾਂ ਸਾਡੇ ਨਾਲ ਸਿੱਖ ਆਗੂ ਬਰਜਿੰਦਰ ਸਿੰਘ ਪ੍ਰਵਾਨਾ ਗੱਲਬਾਤ ਕਰਦੇ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਹੈ ਕਿ ਕਿਵੇਂ ਦੇਖਦੇ ਹੋ ਜਿਹੜਾ ਅੱਜ ਦਾ ਪੰਥਕ ਇਕੱਠ ਸੀ, ਉਸ ਤੋਂ ਬਾਅਦ ਹਾਈਵੇ ਵੱਲ ਨੂੰ ਚਾਲਾ ਪਾਇਆ ਗਿਆ? ਦੇਖੋ, ਹਾਈਵੇ ਵੱਲ ਚਾਲਾ ਪਾਉਣਾ ਇਹ ਸਰਕਾਰ ਦੀ ਜਿਹੜੀ ਢਿੱਲੀ ਕਾਰਜੁਜ਼ਾਰੀ ਹੈ ਉਹਦਾ ਨਤੀਜਾ ਹੈ। ਮੈਨੂੰ ਲੱਗਦਾ ਨਹੀਂ ਸੀ ਵੀ ਇਹ ਮਾਹੌਲ ਇੱਦਾਂ ਦਾ ਬਣਨਾ ਚਾਹੀਦਾ ਸੀ। ਮੈਨੂੰ ਨਹੀਂ ਲੱਗਦਾ ਵੀ ਇਹ ਮਾਹੌਲ ਕ੍ਰੀਏਟ ਹੋਣਾ ਚਾਹੀਦਾ ਸੀ, ਕਿਉਂਕਿ ਗੱਲ ਜਿਹੜੀ ਆ ਸਰਕਾਰ ਵਾਸਤੇ ਬਹੁਤ ਛੋਟੀ ਸੀ। ਪਰ ਇੱਥੋਂ ਸਰਕਾਰ ਦੀ ਜਿਹੜੀ ਨੀਤੀ ਹੈ ਉਹ ਬਿਲਕੁਲ ਕਲੀਅਰ ਸਪਸ਼ਟ ਆਉਂਦੀ ਹੈ ਵੀ ਜਿਹੜੇ ਸਿੱਖ ਸੰਸਥਾਵਾਂ ਨੇ ਜਾਂ ਸਿੱਖ ਨੇ ਉਹਨਾਂ ਨੂੰ ਬਿਨਾਂ ਮੋਰਚਾ ਲਾਇਆ, ਬਿਨਾਂ ਧਰਨਾ ਲਾਇਆ, ਕਿਉਂਕਿ ਉਹ ਸਾਨੂੰ ਵੱਖਵਾਦੀ ਸ਼ੋਅ ਕਰਨਾ ਚਾਹੁੰਦੇ ਨੇ, ਸਾਨੂੰ ਜਰਾਇਮ ਪੇਸ਼ਾ ਕੌਮ ਕਹਿੰਦੇ ਨੇ। ਉਹ ਸਾਡੇ ਤੇ ਟੈਗ ਲਾਉਂਦੇ ਨੇ, ਮਾਹੌਲ ਖਰਾਬ ਕਰਦੇ ਨੇ। ਇੱਕ ਬੰਦੇ ਕਰਕੇ ਨੀਤੀ ਕਿਉਂ ਇਦਾਂ ਦੀ ਹੈ ਸਰਕਾਰ ਦੀ? ਦੇਖੋ ਇੱਕ ਬੰਦੇ ਗੱਲ ਇੱਦਾਂ ਵੀ ਉਹ ਜਿਹੜੇ ਬੰਦੇ ਨੇ ਸਰਕਾਰਾਂ ਦੇ ਪਲਾਂਟਡ ਨੇ, ਜਿਹੜੇ ਬੰਦੇ ਸਿੱਖਾਂ ਨੂੰ ਮੁਰਦਾਬਾਦ ਜਾਂ ਖਾਲਿਸਤਾਨ ਦੀ ਗੱਲ ਕਰਦੇ ਨੇ ਜਾਂ ਮਤਲਬ ਸਿਧਾਂਤਾਂ ਦੀ ਗੱਲ ਕਰਦੇ ਨੇ, ਪੱਗਾਂ ਬੰਨ੍ਹ ਕੇ ਕਿਰਪਾਨਾਂ ਪਾ ਕੇ, ਉਹ ਸਰਕਾਰ ਨੂੰ ਫਿੱਟ ਨੇ। ਤੇ ਜਿਹੜਾ ਬੰਦਾ ਸਰਕਾਰ ਵਾਸਤੇ ਫਿੱਟ ਹੁੰਦਾ, ਸਰਕਾਰ ਉਹਦੇ ਵਾਸਤੇ ਖੜਦੀ ਹੈ, ਲੜਦੀ ਹੈ। ਤੇ ਉਹ ਤੁਹਾਡੇ ਸਾਹਮਣੇ ਵੇਖ ਲਓ ਵੀ ਇੱਕ ਮੂਰਖ ਇਨਸਾਨ ਵਾਸਤੇ ਜਿਸ ਬੰਦੇ ਦੇ ਉੱਪਰ ਹਿੱਟ ਐਂਡ ਰਨ ਦਾ ਪਰਚਾ ਬਣਦਾ ਸੀ, ਹਿੱਟ ਐਂਡ ਰਨ ਨਹੀਂ, ਇੱਕ ਵੀ ਸਾਜ਼ਿਸ਼ ਦੇ ਨਾਲ ਪੂਰੀ ਜਿਹੜਾ ਬੰਦੇ ਨੂੰ ਖਤਮ ਕਰਨ ਲੱਗੇ ਸੀ, ਮਾਰਨ ਲੱਗੇ ਸੀ। ਕਿੰਨੀ ਦੇਰ ਬੰਦਾ ਲੰਮਾ ਪਾ ਲਿਆ। ਸੋ ਕਹਿਣ ਦਾ ਭਾਵ ਇਹ ਵੀ ਉਹਦੇ ਤੇ ਇਰਾਦਾ ਇੱਕ ਕਤਲ ਦਾ ਪਰਚਾ ਬਣਦਾ ਸੀ। ਇਰਾਦੇ ਦੇ ਕਤਲ ਦਾ ਪਰਚਾ ਨਾ ਪਾ ਕੇ ਉਹਨੂੰ ਜਵਾਈਆਂ ਵਾਂਗੂ ਸਾਂਭਦੇ ਪਏ ਨੇ ਤੇ ਆ ਕੌਮ ਨੂੰ ਲਿਆ ਕੇ ਧੁੱਪਾਂ ਸੜਕਾਂ 'ਤੇ ਖੜਾ ਕਰਤਾ। ਪਰ ਕੋਈ ਗੱਲ ਨਹੀਂ ਬਾਈ ਜੀ, ਕਹਿੰਦੇ ਵੀ ਜੰਮਿਆਂ ਨੂੰ ਨਿੱਤ ਮਹਿਮਾ, ਪੰਜਾਬ ਦੇ ਜਾਏ ਨੂੰ ਨਿੱਤ ਮਹਿਮਾ ਵਾਲੀ ਗੱਲ ਹੈ। ਸਾਡੇ ਵਾਸਤੇ ਤਾਂ ਨਿੱਤ ਹੀ ਹੈ, ਕੋਈ ਸਾਡਾ ਨਵਾਂ ਨਹੀਂ ਹੈਗਾ। ਪਰ ਮੇਰੇ ਸਾਹਮਣੇ ਨਾਇਬ ਸਿੰਘ ਸੈਣੀ ਵਾਸਤੇ ਇਹ ਬਹੁਤ ਸ਼ਰਮਿੰਦਗੀ ਵਾਲੀ ਗੱਲ ਹੈ, ਕੋਈ ਐਡੀ ਗੱਲ ਨਹੀਂ ਸੀ। ਮੈਂ ਸਿਆਣਾ ਸਮਝਦਾ ਸੀ ਨਾਇਬ ਸਿੰਘ ਸੈਣੀ ਨੂੰ ਕਿ ਸਿਆਣਾ ਹੈ, ਪਰ ਮੂਰਖਤਾ ਦੀ ਹੱਦੋਂ ਵੀ ਪਾਰ ਕਰ ਗਿਆ। ਪ੍ਰਵਾਨਾ ਸਾਹਿਬ, ਇੱਕ ਵੱਡਾ ਸਵਾਲ ਹੈ ਕਿ ਜਿਹੜਾ ਗੁਰਸਿਮਰਨ ਮੰਡ ਹੈ ਉਹ ਪਹਿਲਾਂ ਕਦੇ ਇੱਦਾਂ ਇਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ ਨਹੀਂ। ਕੋਈ ਸਿੱਖਾਂ ਦੇ ਤਮਾਮ ਸਾਰੇ ਜਿਹੜੇ ਸਿਧਾਂਤਕ ਪਹਿਲੂ ਆ ਉਹਦੇ ਤੇ ਇੱਕ ਹਾਸੋਹੀਣਾ ਵਿਅੰਗ ਕੱਸਦਾ ਰਹਿੰਦਾ ਹੈ। ਤਾਂ ਫਿਰ ਪੰਜੋਖੜਾ ਸਾਹਿਬ 8ਵੇਂ ਪਾਤਸ਼ਾਹੀ ਦੇ ਮਹਾਨ ਦਿਹਾੜੇ ਦੇ ਮੌਕੇ ਹੀ ਆਖਰ ਕਿਉਂ ਮੰਡ ਨੂੰ ਗੁਰਦੁਆਰਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਵੀ ਬਿਲਕੁਲ ਪਲਾਨਿੰਗ ਦੇ ਨਾਲ ਵੀ ਬੰਦਾ ਗੁਰਦੁਆਰਾ ਸਾਹਿਬ ਖੜ੍ਹ ਕੇ ਹਰ ਦੇਖੋ ਹਰ ਮਹਾਦੇਵ ਸਾਨੂੰ ਮਾੜਾ ਨਹੀਂ ਕੋਈ। ਮੇਰੇ ਕੋ ਘਵਾੜੋ ਹਰ ਮਹਾਦੇਵ, ਮੇਰੇ ਕੋ ਘਵਾੜੋ ਭਾਰਤ ਮਾਤਾ ਜਾਂ ਖੁਸ਼ ਹੁੰਦੇ, ਮੇਰੇ ਕੋ ਘਵਾੜੋ ਕੁਛ ਹੋ ਨਾ। ਪਰ ਗੱਲ ਇਹ ਵੀ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ 'ਚ ਖੜ੍ਹ ਕੇ ਉਹ ਸ਼ਰਾਰਤ, ਮਤਲਬ ਜਿਹੜੀ ਸ਼ਰਾਰਤ ਕਰਨਾ,
ਉਹ ਗਲਤ ਹੈ। ਉਹ ਜਾਣਬੁੱਝ ਕੇ ਨੇ ਮਾਹੌਲ ਨੂੰ ਬਣਾਉਣ ਦੀ ਇਹਦੇ 'ਚ ਸਿੱਧੀ ਦੀ ਸਾਜ਼ਿਸ਼ ਹੈ। ਬਾਕੀ ਅਸੀਂ ਇਹਨਾਂ ਨੂੰ ਤਵੱਜੋ ਨਹੀਂ ਦਿੰਦੇ, ਮੰਡ ਵਰਗੇ ਨੂੰ ਤਵੱਜੋ ਦਿੰਦੇ ਨਹੀਂ, ਨਾ ਕਦੇ ਖਿਲਾਫ ਬੋਲਦੇ ਇਹਨਾਂ ਦੇ। ਇਹ ਉਹ ਲੋਕ ਨੇ ਸਿਰਫ ਸਿਕਿਉਰਿਟੀ ਲੈ ਕੇ ਕਰਨਾ ਚਾਹੁੰਦੇ ਨੇ, ਪਰ ਸਰਕਾਰ ਦਾ ਚਿਹਰਾ ਬੇਨਕਾਬ ਹੋ ਗਿਆ, ਭਾਜਪਾ ਦਾ ਚਿਹਰਾ ਬੇਨਕਾਬ ਹੋ ਗਿਆ ਇਸ ਗੱਲ ਤੋਂ। ਜਿੰਨੀਆਂ ਵੀ ਸੰਗਤਾਂ ਆਈਆਂ ਆਖਰ ਉਹਨਾਂ ਦਾ ਰੋਸਾ ਕੀ ਹੈ ਕਿ ਇੱਕ ਪਾਸੜ ਕਾਰਵਾਈ ਹੋਈ ਹੈ, ਦੋਨਾਂ ਧਿਰਾਂ ਤੇ ਦੂਜੀ ਧਿਰ ਤੇ ਨਹੀਂ ਕਾਰਵਾਈ ਹੋ ਸਾਹਮਣੇ ਹੀ ਹੈ ਕਾਰਵਾਈ, ਇੱਕ ਪਾਸੜੀ ਆ, ਸਾਡੇ ਨੌਜਵਾਨ ਚੱਕ ਲਿਆ ਛਡਾਇਆ, ਅੱਜ ਇੱਕ ਹੋਰ ਚੱਕ ਲਿਆ ਉਹਨੂੰ, ਜਿਹੜਾ ਆਈ ਤੇ ਭਰਾਈ ਕੰਮ ਤੇ ਰਹਿ ਗਏ, ਤੇ ਜਿਹਦੇ ਤੇ ਪਰਚਾ ਕਰਕੇ ਚੱਕਣਾ ਉਹਨੂੰ ਚੱਕਦੇ ਨਹੀਂ ਪਏ। ਅਸੀਂ ਕਿਹੜਾ ਕਹਿੰਦੇ ਕੁੱਟਿਆ ਨਹੀਂ ਕੁੱਟਿਆ, ਅਸੀਂ ਕਿਹੜਾ ਕਹਿੰਦੇ ਗੱਡੀ ਨਹੀਂ ਬਣੀ, ਕਰ ਦੋ ਜਿਹੜੀ ਕਾਰਵਾਈ ਬਣਦੀ ਆ, ਪਰ ਜਿੱਥੇ ਤੇ ਕਾਰਵਾਈ ਬਣਦੀ ਤੇ ਸੱਦ ਦਿਓ, ਉਹਨੂੰ ਤਾਂ ਚੱਕੋ ਜਵਾਈ ਨੂੰ ਜਾ ਕੇ ਉੱਥੇ ਤਾਂ ਕਾਰਵਾਈ ਕਰੋ। ਆਹ ਵੇਖੋ ਅਥਰੂ ਗੈਸ ਦੇ ਗੋਲੇ, ਮੈਂ ਹੈਰਾਨ ਆ, ਸਕੂਲ ਹੈ ਇੱਥੇ, ਸਕੂਲ ਦੇ ਬੱਚੇ ਸੀ, ਉਹ ਸਕੂਲ ਦੇ ਬੱਚਿਆਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਛੱਡਦੇ ਪ੍ਰਸ਼ਾਸਨ ਨੇ, ਪੁਲਿਸ ਨੇ। ਮੈਂ ਹੈਰਾਨ ਆ ਕਿ ਇਹਨਾਂ ਦਾ ਪਰਚਾ ਨਹੀਂ ਬਣੇਗਾ, ਬੱਚਿਆਂ ਨੂੰ ਇੰਨਾ ਕੀਤਾ ਨਾ, ਅਸੀਂ ਤਾਂ ਨਹੀਂ ਕੀਤਾ, ਬੱਚਿਆਂ ਉੱਪਰ ਅਥਰੂ ਗੈਸ ਦੇ ਗੋਲੇ ਨੂੰ ਸੱਟੇ ਸੁਣਨ ਤੇ ਇਹਨਾਂ ਦੀ ਕਾਰਵਾਈ ਨਹੀਂ ਬਣਦੀ। ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਲੀਡਰ ਤਾਂ 2-4 ਸਾਲ ਬਾਅਦ ਬਦਲ ਜਾਂਦੇ ਨੇ, ਪ੍ਰਸ਼ਾਸਨ ਨੂੰ ਬੇਨਤੀ ਹੈ ਸਾਥ ਦਿਓ। ਕੋਈ ਸਾਡੇ 'ਚ ਕੋਈ ਬੰਦਾ ਕੋਈ ਇੱਦਾਂ ਦਾ ਜਿਹੜਾ ਮਾਹੌਲ ਖਰਾਬ ਕਰਨ ਵਾਲਾ ਹੈ, ਪਰ ਜੇਕਰ ਤੰਗ ਪਰੇਸ਼ਾਨ ਕਰੋਗੇ ਫਿਰ ਉਹ ਕਹਿੰਦੇ ਵੀ ਭੰਡਾ ਭੰਡਾਰੀਆ ਕਿੰਨਾ ਕੁ ਭਾਰੇ, ਇੱਕ ਮੁੱਢ ਚੁੱਕਲਾ ਦੂਜੀ ਤਿਆਰ, ਭੱਜਦਿਆਂ ਨੂੰ ਵਾਹਣ ਇੱਕੋ ਵਰਗੇ ਨੇ। ਫਿਰ ਕੋਈ ਗੱਲ ਨਹੀਂ, ਪਰਚਿਆਂ ਦਾ ਕੀ ਹੈ, ਪਰਚੇ ਪਹਿਲਾਂ ਵੀ 9 ਚੱਲਦੇ ਨੇ ਤੇ ਇੱਕ ਹੁਣ ਹਰਿਆਣੇ ਵਿੱਚ ਵੀ ਚੱਲ ਜੂਗਾ, ਏਡੀ ਕਿਹੜੀ ਗੱਲ ਹੈ। ਆਖਰ ਇਹ ਹਾਈਵੇ ਕਦੋਂ ਤੱਕ ਜਾਮ ਰਹੂਗਾ ਜੀ? ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਵੀਰ ਨਵਦੀਪ ਹਰੀ ਕਵਰ ਕਰਦੇ ਪੈਣ ਸਾਰੀ ਜ਼ਿੰਮੇਵਾਰੀ। ਜਾਮ ਹੋਈ ਜਦੋਂ ਤੱਕ ਬੱਚੇ ਨੂੰ ਉਹ ਛੱਡ ਦੇਣ ਤੇ ਉੱਤੇ ਕਾਰਵਾਈ ਕਰਦੇ ਨੇ, ਉਹ ਆਪਣੇ ਘਰ ਹੀ ਆਪਣੇ ਘਰ। ਅਸੀਂ ਜਾਮ ਕਰਕੇ ਕੀ ਲੈਣਾ, ਅਸੀਂ ਆਮ ਲੋਕਾਂ ਨੂੰ ਤੰਗ ਕਰਕੇ ਕੀ ਲੈਣਾ, ਸਾਨੂੰ ਕਿਉਂ ਤੰਗ ਕਰਦੇ ਨੇ, ਇਹਦਾ ਜਵਾਬ ਕਿਉਂ ਨਹੀਂ ਦਿੰਦਾ ਕੋਈ। ਆਮ ਕਰਕੇ ਗੁਰਸਿਮਰਨ ਮੰਡ ਬਾਰੇ ਵੀ ਭੁਲੇਖਾ ਕਈ ਲੋਕਾਂ ਦੇ ਦਿਲਾਂ ਦੇ ਵਿੱਚ ਹੋਊਗਾ ਵੀ ਉਹਨੇ ਵੀ 5 ਕਕਾਰ ਪਾਏ ਹੋਏ ਆ, ਸਿਰ ਤੇ ਪੱਗ ਬੰਨੀ ਹੋਈ ਆ, ਪਤਾ ਨਹੀਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਿੱਖ ਨੂੰ ਹੀ ਕੁੱਟ ਦਿੱਤਾ ਗਿਆ। ਭਾਜੀ ਗੁਰਦੁਆਰਾ ਸਾਹਿਬ ਦੇ ਵਿੱਚ ਮੇਰੀ ਗੱਲ ਧਿਆਨ ਨਾਲ ਸੁਣੋ ਜੇ, ਕਿਰਪਾਨ ਪਾ ਕੇ ਆ, ਗਾਤਰੇ ਕਿਰਪਾਨ ਪਾ ਕੇ, ਦਿਸ ਇਜ਼ ਨਾਟ ਅ ਸਰਟੀਫਿਕੇਟ ਆਈ ਐਮ ਅ ਗੁੱਡ ਪਰਸਨ ਫॉर ਯੂ ਕਾਈਂਡ ਇਨਫੋਰਮੇਸ਼ਨ। ਇਹ ਗੁਰੂ ਸਾਹਿਬ ਦਾ ਕਕਾਰ ਹੈ, ਦਾਤ ਹੈ, ਮੈਂ ਪਹਿਨਦਾ ਇਹਨੂੰ, ਪੜੇ ਪਾ ਕੇ ਮੈਂ ਚੰਗਾ ਹੁੰਦਾ ਸਰਟੀਫਿਕੇਟ ਨਹੀਂ ਲੈ ਲਿਆ। ਸੋ ਇਸ ਕਰਕੇ ਜੇ ਮਨ ਦੇ ਕਿਰਪਾਨ ਪੇ ਦਾ ਮਤਲਬ ਇਹ ਨਹੀਂ ਵੀ ਕਿਰਪਾਨ ਪਾ ਕੇ ਉਹਨੇ ਸਿਧਾਂਤ ਕੀ ਨੇ, ਗੁਰੂ ਕੇ ਸਿੱਖੀ ਦੇ ਸਿਧਾਂਤ ਕੀ ਨੇ। ਤੁਸੀਂ ਉਹ ਵੇਖ ਲਓ ਤਾਂ ਜਾ ਕੇ ਗਊ ਦਾ ਤੇ ਮੂਤਰ ਪੀਂਦੇ ਨੇ, ਇਹ ਸਿਧਾਂਤਾਂ ਤੇ ਪਹਿਰਾਂ ਦੇਣਗੇ। ਹਾਂਜੀ, ਜਿਹੜੇ ਗਊ ਨੂੰ ਮੰਗਦੇ ਗਊ ਮਾਤਾ ਜੀ ਗੁਰੂ ਸਾਹਿਬ ਨੂੰ ਕੋਈ ਮੰਨਦੇ ਨੇ, ਇਸ ਕਰਕੇ ਇਹ ਹਾਸੋ ਹੀ ਨਹੀਂ ਗੱਲਾਂ ਨੇ। ਮੈਨੂੰ ਲੱਗਦਾ ਨਹੀਂ ਘਟਨਾ ਤੋਂ ਬਾਅਦ ਰਸੂਲਪੁਰੀ ਨਿਹੰਗ ਕਹਿੰਦਾ ਮੈਂ ਤੇ ਮੰਡ ਦੇ ਨਾਲ ਆ ਜੀ। ਆ ਜਾਏ ਫਿਰ, ਆਇਆ ਕਿਉਂ ਨਹੀਂ, ਆ ਤੇ ਜਾਵੇ, ਵੇ ਬਰਛਾ ਕਿੱਥੇ ਵੜਦਾ ਹਾਂ। ਬਿਲਕੁਲ, ਸਿੱਖ ਸੰਗਤਾਂ ਦੇ ਵੱਲੋਂ ਜਿਹੜਾ ਹਾਈਵੇ ਹੈ ਰੋਸ ਵਜੋਂ ਪ੍ਰਦਰਸ਼ਨ ਕਰਦੇ ਹੋਏ ਜਾਮ ਕਰ ਦਿੱਤਾ ਗਿਆ। ਤਾਂ ਦੇਖਣਾ ਹੋਵੇਗਾ ਕਿ ਇਸ ਹਾਈਵੇ ਜਾਮ ਕਰਨ ਤੋਂ ਬਾਅਦ ਸਿੱਟੇ ਕੀ ਨਿਕਲ ਕੇ ਸਾਹਮਣੇ ਆਉਂਦੇ, ਕਿ ਪ੍ਰਸ਼ਾਸਨ ਦੇ ਨਾਲ ਕੋਈ ਵਾਰਤਾਲਾਪ ਚੱਲੇਗਾ, ਕਿਹੜੇ ਹੋਰ ਜਿਹੜੇ ਰਹਿੰਦੇ ਹੋਏ ਲੋਕ ਨੇ ਦੂਜੀ ਧਿਰ ਦੇ ਉਹਨਾਂ ਦੇ ਉੱਪਰ ਕਾਰਵਾਈ ਹੋਵੇਗੀ। ਇਹ ਵੀ ਇੱਕ ਸੰਜੀਦਾ ਮਾਮਲਾ ਹੈ, ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।